ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵੀਰਸ, ਜਿੱਥੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਬੈਠ ਕੇ ਚੰਗਾ ਨਾਮ ਕਮਾਇਆ, ਉੱਥੇ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਅੱਜ ਅਸੀਂ ਸਿੱਖੀ ਸਿਧਾਂਤ ਅਤੇ ਆਪਣੇ ਸੱਭਿਆਚਾਰ ਤੋਂ ਦੂਰ ਹੋਏ ਹਾਂ। ਜਿਹੜੇ ਗੈਸਟ ਅੱਜ ਸਾਡੇ ਨਾਲ ਇੱਥੇ ਸਟੂਡੀਓ ਵਿੱਚ ਮੌਜੂਦ ਨੇ, ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਸਿੱਖ ਕੌਮ ਨੂੰ ਜਾਗਰੂਕ ਕਰਨ ਲਈ ਕੰਮ ਕੀਤਾ। ਪਹਿਲਾਂ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਕੰਮ ਕਰ ਚੁੱਕੇ ਨੇ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਕੈਨੇਡਾ ਦੇ ਪ੍ਰਧਾਨ ਰਹਿ ਚੁੱਕੇ ਨੇ ਅਤੇ ਪਿਛਲੇ ਲੰਬੇ ਅਰਸੇ ਤੋਂ ਸਿੱਖ ਮੈਗਜ਼ੀਨ ਸਿੱਖ ਵਿਰਸਾ, ਜਿਹੜਾ ਕਿ ਕੈਲਗਰੀ ਕੈਨੇਡਾ ਤੋਂ ਛਪਦਾ ਹੈ, ਉਹਦੇ ਐਡੀਟਰ ਵਜੋਂ ਸੇਵਾ ਨਿਭਾ ਰਹੇ ਨੇ ਪਿਛਲੇ ਲੰਬੇ ਅਰਸੇ ਤੋਂ। ਅੱਜ ਅਸੀਂ ਗੱਲਬਾਤ ਕਰਾਂਗੇ ਥੋੜ੍ਹੇ ਜਿਹੇ ਪੋਲੀਟੀਕਲ ਤੇ ਸੋਸ਼ਲ ਆਸਪੈਕਟਸ ਦੇ ਨਾਲ। ਮੇਰੀ ਮੁਰਾਦ ਹੈ ਸਰਦਾਰ ਹਰਚਰਨ ਸਿੰਘ ਜੀ ਤੋਂ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, TV 84 ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਤੁਹਾਡਾ ਸਟੂਡੀਓ ਦੇ ਵਿੱਚ, ਤੁਸੀਂ ਅੱਜ ਪਹਿਲੀ ਵਾਰ ਇੱਥੇ ਸਾਡੇ ਸਟੂਡੀਓ ਦੇ ਵਿੱਚ ਨਿਊਯਾਰਕ ਆਏ ਹੋ, ਤੇ ਤੁਹਾਡਾ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਥੈਂਕ ਯੂ ਜੀ, ਤੁਹਾਡਾ ਵੀ ਮੈਨੂੰ ਸਮਾਂ ਦੇਣ ਦੇ ਲਈ, ਗੱਲਬਾਤ ਕਰਨ ਦੇ ਲਈ। ਹਰਚਰਨ ਸਿੰਘ ਜੀ, ਜਦੋਂ ਅਸੀਂ ਤੁਹਾਡੀ ਪਿਛੋਕੜ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਤੁਸੀਂ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਜਦੋਂ ਤੁਹਾਡਾ ਸਫ਼ਰ ਸ਼ੁਰੂ ਹੁੰਦਾ ਹੈ ਤੇ ਉਹ ਹੌਲੀ ਹੌਲੀ ਸਿੱਖ ਵਿਰਸਾ ਮੈਗਜ਼ੀਨ ਤੱਕ ਆਇਆ, ਤੇ ਅੱਜ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਕੰਮ ਕੀਤਾ, ਤੁਸੀਂ ਕੀ ਕਹਿਣਾ ਚਾਹੋਗੇ ਤੇ ਸਾਨੂੰ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਮੈਂ ਜਦੋਂ ਆਪਣੇ 1984 ਦਾ ਸਾਕਾ ਹੋਇਆ ਜੀ, ਤੇ ਉਦੋਂ ਅਸੀਂ ਨਵੇਂ ਕਾਲਜ ਪੜ੍ਹਨ ਲੱਗੇ ਸੀਗੇ, ਤੇ ਉਸ ਵੇਲੇ ਜੋ ਮਾਹੌਲ ਸੀ, ਜਿਸ ਤਰ੍ਹਾਂ ਦੇ ਇੱਕ ਮੂਵਮੈਂਟ ਚੱਲ ਰਹੀ ਸੀਗੀ, ਤੇ ਉਹਦੇ ਵਿੱਚ ਜਿੰਨਾ ਕੁ ਵੀ ਆਪਾਂ ਐਜ ਏ ਸਟੂਡੈਂਟ ਹੋਣ ਦੇ ਨਾਤੇ ਖਾਲਸਾ ਕਾਲਜ ਜਲੰਧਰ ਦੇ ਵਿੱਚ ਤੇ ਉਹ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਜੀ। ਤੇ ਫਿਰ ਮੈਂ 90 ਦੇ ਵਿੱਚ ਕੈਨੇਡਾ ਆ ਗਿਆ ਸੀਗਾ ਮੈਰਿਜ ਬੇਸ ਤੇ ਫਿਰ ਇੱਥੇ ਆ ਕੇ ਵੀ ਆਪਣੇ ਤੌਰ ਤੇ ਕੰਮ ਕਰਦੇ ਰਹੇ, ਤੇ ਜਥੇਬੰਦੀਆਂ ਦੇ ਨਾਲ ਵੀ, ਗੁਰਦੁਆਰਿਆਂ ਦੇ ਵਿੱਚ ਵੀ। ਤੇ ਫਿਰ 1996 ਦੇ ਵਿੱਚ ਜਨਵਰੀ ਤੋਂ ਫਿਰ ਸਾਡੇ ਉੱਥੇ ਕੈਲਗਰੀ ਦੇ ਵਿੱਚ ਕੋਈ ਉਸ ਵੇਲੇ ਇੱਦਾਂ ਦੀ ਕੋਈ ਪਬਲੀਕੇਸ਼ਨ ਨਹੀਂ ਹੁੰਦੀ ਸੀਗੀ, ਨਾ ਨਿਊਜ਼ਪੇਪਰ ਸੀ, ਕੋਈ ਮੈਗਜ਼ੀਨ ਨਹੀਂ ਸੀ ਜੀ। ਤੇ ਉਸ ਵੇਲੇ ਫਿਰ ਅਸੀਂ ਇਹ ਸੋਚਿਆ ਸੀ ਵੀ ਕੋਈ ਇੱਦਾਂ ਦੀ ਪਬਲੀਕੇਸ਼ਨ ਹੋਵੇ ਜਿਹਦੇ ਵਿੱਚ ਸਿੱਖ ਧਰਮ ਦੀ ਵੀ ਗੱਲ ਹੋਵੇ, ਬਾਕੀ ਜਿਹੜੇ ਪੋਲੀਟੀਕਲ ਸੋਸ਼ਲ ਹੋਰ ਆਸਪੈਕਟ ਹੈ ਉਹਨਾਂ ਦੀ ਵੀ ਗੱਲ ਹੋਵੇ ਜੀ। ਉਹਨੂੰ ਮੁੱਖ ਰੱਖ ਕੇ 1996 'ਚ ਅਸੀਂ ਮੈਗਜ਼ੀਨ ਸ਼ੁਰੂ ਕੀਤਾ ਸੀ, ਮੰਥਲੀ ਸਿੱਖ ਵਿਰਸਾ। ਤੇ ਤਕਰੀਬਨ ਪਹਿਲਾਂ ਅਸੀਂ 96 ਤੋਂ ਲੈ ਕੇ 2010 ਤੱਕ ਅਸੀਂ ਸਮਝ ਲਓ 14 ਸਾਲ 2 ਐਡੀਸ਼ਨ ਕੱਢਦੇ ਰਹੇ ਹਾਂ ਜੀ। ਇੱਕ ਐਡੀਸ਼ਨ ਜਿਹੜਾ ਸਾਡੇ ਲੋਕਲ ਕੈਲਗਰੀ ਦੇ ਵਿੱਚ ਹੁੰਦਾ ਸੀਗਾ, ਤੇ ਇੱਕ ਐਡੀਸ਼ਨ ਉਹਨੂੰ ਆਪਾਂ ਇੰਟਰਨੈਸ਼ਨਲ ਐਡੀਸ਼ਨ ਕਹਿੰਦੇ ਸੀਗੇ ਜੀ। ਤੇ ਉਹ ਤਕਰੀਬਨ ਨਾਰਥ ਅਮਰੀਕਾ ਸਾਰੇ 'ਚ ਜਾਂਦਾ ਸੀਗਾ, ਤੇ ਬਾਕੀ ਪੰਜਾਬ ਦੇ ਵਿੱਚ ਵੀ ਜਾਂਦਾ ਸੀਗਾ, ਤੇ ਉਹ ਤੋਂ ਇਲਾਵਾ ਹੋਰ ਬਹੁਤ ਸਾਰੇ ਤਕਰੀਬਨ 20 ਤੋਂ ਜ਼ਿਆਦਾ ਕੰਟਰੀਆਂ ਦੇ ਵਿੱਚ ਸਾਡੇ ਮੈਂਬਰਸ਼ਿਪ ਸੀਗੀ, ਲੋਕਾਂ ਨੇ ਸਬਸਕ੍ਰਾਈਬ ਕੀਤਾ ਸੀਗਾ ਜੀ, ਅਸੀਂ ਮੇਲ ਰਾਹੀਂ ਭੇਜਦੇ ਸੀਗੇ। ਤੇ ਹੁਣ ਅਸੀਂ ਪਿਛਲੇ 5-6 ਸਾਲ ਤੋਂ ਫਿਰ ਉਹ ਜਿਹੜਾ ਇੰਟਰਨੈਸ਼ਨਲ ਐਡੀਸ਼ਨ ਸੀਗਾ ਉਹਨੂੰ ਅਸੀਂ ਇੰਟਰਨੈਟ ਤੇ ਕਰ ਦਿੱਤਾ, ਤੇ ਸਾਡੀ ਵੈਬਸਾਈਟ ਤੇ ਸਾਰਾ ਐਡੀਸ਼ਨ ਹੁੰਦਾ, ਤੇ ਫਿਰ ਵੀ ਲੋਕਲ ਹੀ ਫਿਜ਼ੀਕਲ ਜਿਹੜੀ ਕਾਪੀ ਹੈ ਉਹ ਸਟਿਲ ਪਬਲਿਸ਼ ਕਰਦੇ ਹਾਂ। ਤੇ ਉਹਦੇ ਵਿੱਚ ਮੈਂ ਇੱਕ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਸਿੱਖ ਵਿਰਸਾ ਮੈਗਜ਼ੀਨ ਆ ਉਹ 96 'ਚ ਅਸੀਂ ਸ਼ੁਰੂ ਕੀਤਾ, ਤੇ ਉਹ ਸ਼ਾਇਦ ਦੁਨੀਆ ਦਾ ਇੱਕੋ ਹੀ ਇੱਕ ਮੈਗਜ਼ੀਨ ਹੈਗਾ ਜਿਹਦੇ ਪੇਜ ਜਿਹੜੇ ਆ 212 ਪੇਜ ਹੁੰਦੇ ਆ ਜੀ। ਬਹੁਤ ਸਾਰੀਆਂ ਬੁੱਕਾਂ ਵਿੱਚ 212 ਪੇਜ ਤੋਂ ਘੱਟ ਦੀਆਂ ਹੁੰਦੀਆਂ, ਤੇ ਔਰ 21ਵਾਂ ਸਾਲ ਚੱਲ ਰਿਹਾ, ਤੇ ਅਸੀਂ ਇੱਕ ਵੀ 21 ਸਾਲਾਂ 'ਚ ਇਸ਼ੂ ਨਾ ਹੀ ਮਿਸ ਕੀਤਾ ਤੇ ਨਾ ਹੀ ਕਦੀ ਲੇਟ ਹੋਇਆ, ਤੇ ਉਹ ਕੰਟੀਨਿਊਸਲੀ ਚੱਲ ਰਿਹਾ ਸਾਰਿਆਂ ਦੇ ਸਹਿਯੋਗ ਦੇ ਨਾਲ। ਤੇ ਉਹਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਹਮੇਸ਼ਾ ਗੱਲ ਕਰਦੇ ਰਹੇ ਹਾਂ, ਤੇ ਅੱਜ ਵੀ ਆਪਾਂ ਕਰ ਰਹੇ ਹਾਂ ਜੀ। ਸਰਦਾਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਜਿਹੜੀ 1984 ਤੋਂ ਬਾਅਦ ਸਟਰਗਲ ਸ਼ੁਰੂ ਹੋਈ ਹੈ, ਉਹਦੇ ਤੋਂ ਇਨਸਪੀਰੇਸ਼ਨ ਲੈ ਕੇ ਤੁਸੀਂ ਬਾਹਰ ਆ ਕੇ ਦੇਖਿਆ, ਤੇ ਉੱਥੋਂ ਤੁਹਾਡੇ ਮੈਗਜ਼ੀਨ ਦੀ ਸ਼ੁਰੂਆਤ ਹੁੰਦੀ ਹੈ, ਐਂ ਕਹਿ ਲਓ ਵੀ ਤੁਹਾਡੇ ਕਰੀਅਰ ਦੀ ਜਾਂ ਜਿਹੜਾ ਤੁਹਾਡਾ ਪੈਸ਼ਨ ਹੈਗਾ ਉਹਦੀ ਸ਼ੁਰੂਆਤ ਹੁੰਦੀ ਹੈ। ਤਾਂ ਜਿਹੜੀ 1980s ਦੇ ਵਿੱਚ ਸਿੱਖ ਸਟਰਗਲ ਹੈਗੀ ਹੈ 80s ਤੇ 90s ਦੀ,
ਉਹਨੂੰ ਪੋਲੀਟੀਕਲ ਐਸਪੈਕਟ ਤੋਂ, ਪੋਲੀਟੀਕਲ ਐਂਗਲ ਤੋਂ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਸਮਝਦੇ ਹੋ ਕਿ ਪਿਛਲੇ ਜਿਹੜੇ 30 ਸਾਲ ਲੰਘੇ ਆ ਉਹਦੇ ਵਿੱਚ ਸਿੱਖ ਕੌਮ ਨੇ ਕੀ ਖੱਟਿਆ, ਕੀ ਗਵਾਇਆ ਤੇ ਅੱਜ ਅਸੀਂ ਕਿੱਥੇ ਖੜੇ ਹਾਂ? ਜਦੋਂ ਜਿੱਦਾਂ ਅਸੀਂ ਮਤਲਬ ਉਸ ਵੇਲੇ ਨੂੰ ਮੈਂ ਦੇਖਦਾ, ਪਿਛਲੇ 30 ਸਾਲ ਪਹਿਲਾਂ ਨੂੰ ਆਪਾਂ ਦੇਖਦੇ ਹਾਂ, ਤੇ ਤੁਸੀਂ ਮਤਲਬ ਵੀ ਉਸ ਵੇਲੇ ਤੁਹਾਡੇ ਕੋਲ ਮੈਚੋਰਿਟੀ ਵੀ ਨਹੀਂ ਹੁੰਦੀ ਜਾਂ ਉਸ ਵੇਲੇ ਉੱਦਾਂ ਦਾ ਨੌਲੇਜ ਲੈਵਲ ਵੀ ਨਹੀਂ ਹੁੰਦਾ ਤੇ ਆਪਾਂ ਉਹਨੂੰ ਹੋਰ ਢੰਗ ਨਾਲ ਦੇਖਦੇ ਸੀਗੇ। ਤੇ ਪਰ ਮਤਲਬ ਅੱਜ ਵੀ ਮੈਂ ਇਹ ਤਾਂ ਸਮਝਦਾ ਕਿ ਜੇ ਆਪਾਂ ਇੰਟਰਨੈਸ਼ਨਲ ਲੈਵਲ ਤੇ ਦੇਖੀਏ ਤਾਂ ਸਾਡੇ ਕੋਲ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ UN ਹੈਗੀ ਆ ਜੀ, ਤੇ ਉਹ ਵੀ ਸਾਰੀਆਂ ਕੌਮਾਂ ਨੂੰ, ਸਾਰੇ ਲੋਕਾਂ ਨੂੰ ਰਾਈਟ ਦਿੰਦੀ ਆ ਕਿ ਹਰੇਕ ਕੌਮ ਆ ਜਿਹੜੀ ਜਾਂ ਕਮਿਊਨਿਟੀ, ਉਹਨੂੰ ਇਹ ਹੱਕ ਆ ਜੇ ਉਹ ਆਪਣਾ ਵੱਖਰਾ ਆਜ਼ਾਦ ਰਹਿਣਾ ਚਾਹੁੰਦੇ ਆ ਤੇ ਉਹ ਆਜ਼ਾਦ ਰਹਿ ਸਕਦੇ ਆ। ਤੇ ਪਰ ਨਾਲ ਦੀ ਨਾਲ ਮੈਂ ਇਹ ਵੀ, ਮੇਰੀ ਆਪਣੀ ਰਾਏ ਹੈਗੀ ਆ ਕਿ ਪਿਛਲੇ ਸਮੇਂ 'ਚ ਮਤਲਬ ਜੋ ਆਪਾਂ ਵਰਲਡ ਲੈਵਲ ਤੇ ਦੇਖਦੇ ਆ ਜੀ, ਵੀ ਜਿਹੜੀਆਂ ਸਟੇਟਸ ਹੈਗੀਆਂ ਜੇ ਉਹ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਦੀਆਂ, ਭਾਵੇਂ ਉਹ ਕਮਿਊਨਿਜ਼ਮ ਵਿਚਾਰਧਾਰਾ ਵਾਲੀਆਂ ਸਟੇਟ ਸੀਗੀਆਂ, ਚਾਹੇ ਕੋਈ ਧਰਮ ਆਧਾਰਿਤ ਸਟੇਟ ਸੀਗੀ, ਵੀ ਉਹਦੇ ਵਿੱਚ ਦੁਨੀਆ ਦਾ, ਮਨੁੱਖਤਾ ਦਾ ਨੁਕਸਾਨ ਹੋਇਆ। ਤੇ ਮੇਰਾ ਇਹ ਮੰਨਣਾ ਹੈਗਾ ਵੀ ਜਿਹੜੀ ਕੋਈ ਵੀ ਕੌਮ ਆ, ਭਾਵੇਂ ਸਿੱਖ ਆ, ਚਾਹੇ ਕੋਈ ਇੰਡੀਆ 'ਚ ਹੋਰ ਕਸ਼ਮੀਰ ਆ ਜਾਂ ਅਸਾਮੀ ਆ ਜਾਂ ਹੋਰ ਕੋਈ ਵੀ ਆਪਣੇ ਜੇ ਗੱਲ ਕਰਦੇ ਆ ਆਜ਼ਾਦੀ ਦੀ ਜੀ, ਤੇ ਉਹਨਾਂ ਨੂੰ ਸਾਰਿਆਂ ਨੂੰ ਹੱਕ ਹੈਗਾ ਕਰਨ ਦਾ। ਤੇ ਪਰ ਉਹਦੇ 'ਚ ਉਹ ਜਿਹੜੀ ਸਟੇਟ ਆ, ਮੇਰੇ ਹਿਸਾਬ ਨਾਲ ਜੇ ਉਹ ਸੈਕੂਲਰ ਹੋਵੇ, ਡੈਮੋਕ੍ਰੈਟਿਕ ਵੈਲਿਊਜ਼ ਦੇ ਆਧਾਰ ਤੇ ਹੋਵੇ ਤਾਂ ਉਹ ਜ਼ਿਆਦਾ ਉਹਨਾਂ ਲੋਕਾਂ ਦਾ ਵੀ, ਮਨੁੱਖਤਾ ਦਾ ਵੀ ਭਲਾ ਹੋ ਸਕਦਾ ਜੀ। ਸਰਦਾਰ ਸਾਹਿਬ, ਜਿਵੇਂ ਤੁਸੀਂ ਕੈਨੇਡਾ ਦੇ ਵਿੱਚ ਬੇਸਡ ਹੈਗੇ ਹੋ ਤੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਦੇਖਦੇ ਹਾਂ ਤਾਂ ਸਿੱਖਾਂ ਦੀ ਇੱਕ ਸਾਈਜ਼ੇਬਲ ਅਮਾਊਂਟ ਹੈਗਾ ਜਿਨ੍ਹਾਂ ਨੇ ਚੰਗਾ ਨਾਮ ਕਮਾਇਆ। ਮਤਲਬ ਜੇ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖੀਏ, ਜਦੋਂ ਸਿੱਖ ਕੈਨੇਡਾ ਦੇ ਵਿੱਚ ਆਏ ਸੀ ਤਾਂ ਕਾਮਾਗਾਟਾ ਮਾਰੂ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈਗੀ ਆ, ਤੇ ਜਿਹੜੀ ਹੁਣ ਐਗਜ਼ਾਮਪਲ ਹੈ ਉਹ ਵੀ ਕੈਨੇਡਾ ਦਾ ਜਿਹੜਾ ਡਿਫੈਂਸ ਮਿਨਿਸਟਰ ਹੈ ਉਹ ਵੀ ਹਰਜੀਤ ਸਿੰਘ ਸੱਜਣ, ਉਹ ਵੀ ਸਿੱਖ ਹੈਗੇ ਆ। ਤਾਂ ਜਿਹੜਾ ਇਹ ਇੱਕ ਸਦੀ ਦਾ ਸਫ਼ਰ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਸਮਝਦੇ ਹੋ ਕਿ ਕੈਨੇਡਾ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਸਿੱਖਾਂ ਨੇ ਕਿਸ ਇੰਸਪੀਰੇਸ਼ਨ ਨਾਲ ਕੰਮ ਕੀਤਾ ਕਿ ਉਹਨਾਂ ਨੇ ਉਹ ਅੱਜ ਇਸ ਮੁਕਾਮ ਤੱਕ ਪਹੁੰਚੇ ਨੇ? ਹਾਂਜੀ, ਮੇਰੇ ਖਿਆਲ 'ਚ ਜਿਹੜਾ ਗੁਰੂ ਸਾਹਿਬਾਨ ਦੀ, ਗੁਰੂ ਨਾਨਕ ਸਾਹਿਬ ਦੀ ਇੱਕ, ਜਿੱਦਾਂ ਆਪਾਂ ਕਹਿੰਦੇ ਆ ਵੀ 3 ਵੱਡੇ ਸਿਧਾਂਤ ਸੀਗੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਜੀ। ਤੇ ਜਿਹੜਾ ਇੱਕ ਕਿਰਤ ਵਾਲਾ ਸਿਧਾਂਤ ਆ, ਉਹਨੂੰ ਮੈਨੂੰ ਲੱਗਦਾ ਵੀ ਜਿਹੜੇ ਸਿੱਖ ਆ ਜਾਂ ਪੰਜਾਬੀ ਆ, ਉਹਨਾਂ ਨੇ ਉਹਨੂੰ ਬਹੁਤ ਸਟਰੋਂਗਲੀ ਅਡਾਪਟ ਕੀਤਾ। ਤੇ ਉਹ ਜਿਹੜੀ ਕਿਰਤ ਕਰਨ ਦੀ ਭਾਵਨਾ ਤੇ ਵਿੱਚੋਂ ਮਤਲਬ ਇੱਕ ਮਿਹਨਤ ਕਰਕੇ ਅੱਗੇ ਵਧਣ ਦੀ, ਉਹ ਇੱਕ ਸਾਡੇ ਆਪਣੀ ਕੌਮ 'ਚ ਕਹਿ ਲਓ, ਸਿੱਖਾਂ 'ਚ ਉਹ ਹੈਗੀ ਆ। ਜਿੱਥੇ ਵੀ ਆਪਾਂ ਜਾਂਦੇ ਆ ਤੇ ਆਪਣੀ ਮਿਹਨਤ ਦੇ ਨਾਲ, ਕਿਰਤ ਦੇ ਨਾਲ ਆਪਾਂ ਅੱਗੇ ਵਧਦੇ ਆ। ਤੇ ਉਹਦੇ ਵਿੱਚੋਂ ਹੀ ਸਾਡੇ ਵਿੱਚ ਇੱਕ ਜਿਹੜੀ ਮੈਨੂੰ ਲੱਗਦਾ ਸਾਰੇ ਸ਼ਾਇਦ ਸਿੱਖਾਂ 'ਚ ਜਾਂ ਪੰਜਾਬੀਆਂ 'ਚ ਹੈਗੀ ਆ ਕਿ ਇੱਕ ਪੋਲੀਟੀਕਲ ਇੰਡੀਵਿਜੂਅਲੀ ਇੱਕ ਥਾਟ ਹੈਗਾ ਆ ਵੀ ਜਿਹੜਾ ਵੀ ਉਹ ਉਹਨਾਂ ਨੂੰ ਅੱਗੇ ਫੋਰਸ ਕਰਦਾ, ਅੱਗੇ ਲਿਜਾਣ ਦੇ ਲਈ, ਪੋਲੀਟੀਕਲੀ ਐਕਟਿਵ ਹੋਣ ਦੇ ਲਈ ਐਜ਼ ਕੰਪੇਅਰ ਟੂ ਬਾਕੀ ਕੌਮਾਂ ਦੇ। ਤੇ ਉਹਦੇ ਵਿੱਚ ਜਿਹੜੀ ਮੈਂ, ਜਿੱਦਾਂ ਆਪਾਂ ਤੁਸੀਂ ਗੱਲ ਕੀਤੀ ਆ ਵੀ ਕੈਨੇਡਾ 'ਚ ਸਿੱਖਾਂ ਨੇ ਭਾਵੇਂ ਕਿਸੇ ਟਾਈਮ ਉਹਨਾਂ ਤੇ ਪਾਬੰਦੀ ਵੀ ਸੀਗੀ, 47 ਤੱਕ ਵੋਟ ਰਾਈਟ ਵੀ ਨਹੀਂ ਸੀਗਾ ਤੇ ਉਹ ਸਾਰੇ ਸੰਘਰਸ਼ ਕਰਕੇ ਵੋਟ ਰਾਈਟ ਲਏ, ਹੋਰ ਡਿਸਕ੍ਰਿਮੀਨੇਸ਼ਨਾਂ ਵੀ ਸੀਗੀਆਂ। ਤੇ ਪਰ ਪਿਛਲੇ 30-40 ਸਾਲ 'ਚ ਹਰ ਪੱਧਰ ਤੇ ਤਰੱਕੀ ਕੀਤੀ ਆ। ਬਿਜ਼ਨਸ ਤੁਸੀਂ ਦੇਖ ਲਓ ਵੀ ਬਹੁਤ ਵੱਡੇ ਵੱਡੇ ਬਿਜ਼ਨਸ ਐਸਟੈਬਲਿਸ਼ ਕੀਤੇ ਆ ਜੀ, ਤੇ ਗੁਰਦੁਆਰੇ ਵੀ ਐਸਟੈਬਲਿਸ਼ ਹੋਏ ਆ। ਤੇ ਪੋਲੀਟੀਕਲੀ ਵੀ ਹੁਣ ਪਿਛਲੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚ 20-22 ਬੰਦੇ MP ਬਣੇ ਆ, ਜਾਂ ਹੋਰ ਜਿਹੜੀਆਂ ਲੋਕਲ ਅਸੈਂਬਲੀਜ਼ ਆ ਉਹਨਾਂ 'ਚ ਵੀ ਆਪਣੇ MLA ਹੈਗੇ ਆ, ਸਿਟੀ ਦੇ ਵਿੱਚ ਕੌਂਸਲਰ ਹੈਗੇ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਪਰ ਇੱਕ ਜਿੱਦਾਂ ਕੁਛ ਮੈਨੂੰ ਲੱਗਦਾ ਹੁੰਦਾ ਵੀ ਲੈ ਕੇ ਆ ਜਾਂ ਕੀ ਆ ਕਿ ਆਪਾਂ ਕਲੈਕਟਿਵਲੀ ਨਹੀਂ ਇਕੱਠੇ ਹੋ ਕੇ ਚੱਲ ਰਿਹਾ ਜੀ। ਇੰਡੀਵਿਜੂਅਲੀ ਅਸੀਂ ਬਹੁਤ ਗਰੋ ਕਰਦੇ ਹਾਂ, ਇੰਡੀਵਿਜੂਅਲੀ ਬਿਜ਼ਨਸ 'ਚ ਵੀ ਗਰੋ ਕਰਦੇ ਹਾਂ, ਇੰਡੀਵਿਜੂਅਲੀ ਹੋਰ ਕੰਮਾਂ 'ਚ ਵੀ, ਪੋਲੀਟੀਕਲੀ ਵੀ। ਪਰ ਇਕੱਠੇ ਹੋ ਕੇ ਜਿੱਦਾਂ ਹੁਣ ਜੇ 20-22 ਬੰਦਿਆਂ ਦਾ ਇੱਕ ਗਰੁੱਪ ਹੈਗਾ ਜੇ ਸਾਰੇ ਕੈਨੇਡਾ 'ਚ MPs ਦਾ ਜੀ, ਤੇ ਉਹ ਸਿੱਖਾਂ ਦੀਆਂ ਕੋਈ ਸਮੱਸਿਆਵਾਂ ਜਾਂ ਮਤਲਬ ਵੀ ਐਜ਼ ਏ ਕਮਿਊਨਿਟੀ ਜੇ ਸਾਡੀ ਕੋਈ ਅਸੀਂ ਰੋਲ ਜਾਂ ਲੀਡ ਕਰ ਸਕਦੇ, ਉੱਥੇ ਅਸੀਂ ਫੇਲ ਹੈਗੇ।
ਪਰ ਇੰਡੀਵਿਜੂਅਲੀ ਜ਼ਰੂਰ ਆ, ਮਿਨਿਸਟਰ ਵੀ ਬਣੇ ਆ ਜੀ ਤੇ ਵੱਡੇ ਬਿਜ਼ਨਸ ਵੀ ਐਸਟੈਬਲਿਸ਼ ਹੋਏ ਆ। ਉਹਦੇ ਲਈ ਮੈਨੂੰ ਲੱਗਦਾ ਵੀ ਸਾਨੂੰ ਕੁਛ ਨਾ ਕੁਛ ਇਹਦੇ ਬਾਰੇ ਸੋਚਣ ਦੀ ਲੋੜ ਆ, ਡਿਸਕਸ਼ਨ ਕਰਨ ਦੀ ਲੋੜ ਆ ਵੀ ਅਸੀਂ ਕਿੱਥੇ ਲੈਕ ਕਰ ਰਹੇ ਹਾਂ, ਵੀ ਕਿਹੜੀ ਚੀਜ਼ ਆ ਜਿਹੜੀ ਸਾਨੂੰ ਇਕੱਠੇ ਹੋ ਕੇ ਨਹੀਂ ਕਰਨ ਦਿੰਦੀ ਕੰਮ। ਜਦੋਂ ਅਸੀਂ ਇਕੱਠੇ ਹੁੰਦੇ ਆ ਫਿਰ ਅਸੀਂ ਆਲਵੇਜ਼ ਲੜ ਪੈਂਦੇ ਆ, ਜਾਂ ਅਸੀਂ ਉਹ ਰਿਜ਼ਲਟ ਨਹੀਂ ਪ੍ਰੋਡਿਊਸ ਕਰਦੇ ਜਿਹੜਾ ਕੀਤਾ ਜਾ ਸਕਦਾ। ਜਿੱਦਾਂ ਜਿੰਨੀ ਹੁਣ ਸਾਡੀ ਕੈਨੇਡਾ 'ਚ ਪਾਵਰ ਆ, ਕਹਿ ਲਓ ਜਿੰਨੇ ਸਾਡੇ ਕੋਲ ਰਿਸੋਰਸ ਹੈਗੇ ਆ, ਉਸ ਲੈਵਲ ਤੇ ਐਜ਼ ਏ ਕਮਿਊਨਿਟੀ ਅਸੀਂ ਉਸ ਲੈਵਲ ਤੇ ਨਹੀਂ ਆਪਾਂ ਕਰ ਸਕੇ ਜਿੰਨਾ ਇੰਡੀਵਿਜੂਅਲੀ ਕੀਤਾ। ਜੀ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ, ਤੁਸੀਂ ਇਹਦਾ ਇੱਕ ਆਸਪੈਕਟ ਦਿੱਤਾ ਹੈਗਾ ਕਿ ਅਸੀਂ ਇੰਡੀਵਿਜੂਅਲੀ ਕੰਮ ਕਰਨ ਦੇ ਵਿੱਚ ਇੰਡੀਵਿਜੂਅਲੀ ਕੰਮ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਮੈਂ ਇਹਦਾ ਇੱਕ ਦੂਜਾ ਉਹ ਵੀ ਦੇਖਦਾ ਕਿ ਸਾਡੇ ਵਿੱਚ ਜਦੋਂ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੀ ਗੱਲ ਕਰਦੇ ਹਾਂ, ਜਾਂ ਆਪਣੇ ਕਲਚਰ ਦੀ, ਸੱਭਿਆਚਾਰ ਦੀ ਗੱਲ ਕਰਦੇ ਹਾਂ, ਤਾਂ ਉਸ ਪੱਖ ਤੋਂ ਇੱਕ ਨਿਘਾਰ ਵੀ ਆਇਆ ਸਾਡੇ ਪਰਿਵਾਰਾਂ ਦੇ ਵਿੱਚ, ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ। ਜਦੋਂ ਅਸੀਂ ਦੇਖਦੇ ਹਾਂ ਤਾਂ ਜਿੱਦਾਂ ਦੀਆਂ ਅਸੀਂ ਅੱਜ ਗੱਲਾਂ ਕਰ ਰਹੇ ਹਾਂ, ਉਹ ਬਹੁਤੀ ਵਾਰ ਸਿੱਖੀਜ਼ਮ ਦੇ, ਸਿੱਖ ਧਰਮ ਦੇ ਉਲਟ ਜਾਂਦੀਆਂ ਨੇ, ਵਿਪਰੀਤ ਜਾਂਦੀਆਂ ਨੇ। ਇੱਕ ਕਾਰਨ ਮੈਂ ਇਹਦਾ ਇਹ ਵੀ ਸਮਝਦਾ। ਇਹਨਾਂ ਦੋਵਾਂ ਨੂੰ ਜਦੋਂ ਤੁਸੀਂ ਮਿਲਾ ਕੇ ਦੇਖਦੇ ਹੋ ਤਾਂ ਤੁਸੀਂ ਕੀ ਦੇਖਦੇ ਹੋ ਵੀ ਇਹ ਕਿਉਂ ਹੋ ਰਿਹਾ ਹੈ? ਮਤਲਬ ਜਿਹੜੀ ਸਾਡੀ ਫਿਲਾਸਫੀ ਹੈਗੀ ਹੈ, ਗੁਰੂ ਸਾਹਿਬਾਨਾਂ ਨੇ ਜੋ ਸਾਨੂੰ 230 ਸਾਲ ਲਾ ਕੇ ਸਾਨੂੰ ਦਿੱਤਾ, ਤੇ ਉਹਦੇ ਤੋਂ ਅਸੀਂ ਅੱਜ ਕਿਉਂ ਭਗੌੜੇ ਹਾਂ? ਉਹ ਮੇਰੇ ਖਿਆਲ ਜੇ ਆਪਾਂ ਸਿੱਖ ਧਰਮ ਦੇ ਪੱਖ ਤੋਂ ਦੇਖਦੇ ਹਾਂ, ਪਰ ਜੇ ਆਪਾਂ ਓਵਰਆਲ ਸਾਰੀ ਦੁਨੀਆ 'ਚ ਦੇਖੀਏ, ਜਿਹੜੀ ਮਤਲਬ ਫਿਲਾਸਫੀ ਜਾਂ ਵਿਚਾਰਧਾਰਾ ਜੀਸਸ ਦੀ ਆ, ਤੇ ਉਹ ਅੱਜ ਦੇ ਕ੍ਰਿਸਚਨਾਂ ਦੀ ਨਹੀਂ ਹੈਗੀ ਜੀ। ਜਿਹੜੇ ਇਸਲਾਮ ਮੁਹੰਮਦ ਸਾਹਿਬ ਨੇ ਜੋ ਮਨੁੱਖਤਾ ਨੂੰ ਦੇਣ ਦਿੱਤੀ ਆ, ਜਾਂ ਆਪਣੇ ਵਿਚਾਰਧਾਰਾ ਦਿੱਤੀ, ਉਹ ਜਿਹੜਾ ਅੱਜ ਇਸਲਾਮ ਆਪਾਂ ਦੇਖਦੇ ਹਾਂ ਉਹਦੇ 'ਚ ਉਹ ਨਹੀਂ ਹੈਗੀ। ਇੱਦਾਂ ਹੀ ਸਿੱਖਾਂ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਾਂ ਗੁਰੂ ਸਾਹਿਬਾਨ ਦੀ ਆ, ਉਹਦੇ ਅੰਸ਼ ਤਾਂ ਸਾਨੂੰ ਮਿਲ ਜਾਂਦਾ। ਜਿੱਦਾਂ ਹੁਣ ਆਪਾਂ ਗੱਲ ਕੀਤੀ ਕਿਰਤ ਵਾਲਾ ਸਾਡੇ 'ਚ ਹੈਗਾ ਅੰਸ਼, ਵੀ ਅਸੀਂ ਮਿਹਨਤ ਵਾਲਾ ਅਡੋਪਟ ਕਰ ਲਿਆ। ਇੱਦਾਂ ਹੋਰ ਵੀ ਕਈ ਚੀਜ਼ਾਂ ਹੈਗੀਆਂ ਜਿਹਦੇ 'ਚ ਕੁਰਬਾਨੀ ਵਾਲਾ ਵੀ ਸਾਡੇ 'ਚ ਹੈਗਾ ਪੱਖ, ਕਿ ਅਸੀਂ ਕੁਰਬਾਨੀ ਦੇ ਪੱਖ ਤੋਂ ਪਿੱਛੇ ਨਹੀਂ ਹਟਦੇ। ਮਤਲਬ ਭਾਵੇਂ ਉਹ ਸਾਡੇ ਹੱਕ 'ਚ ਹੋਵੇ ਚਾਹੇ ਵਿਰੋਧ 'ਚ ਹੋਵੇ ਨਾ। ਆਪਾਂ ਇੰਡੀਆ ਦੀ ਆਜ਼ਾਦੀ ਦੀ ਲੈ ਲਓ ਗੱਲ, ਉੱਥੇ ਭਾਵੇਂ ਉਹ ਸਾਨੂੰ ਉਹਦਾ ਕੋਈ ਬੈਨੀਫਿਟ ਨਹੀਂ ਹੋਇਆ, ਪਰ ਆਪਾਂ ਅੱਜ ਵੀ ਕਹਿੰਦੇ ਵੀ ਸਿੱਖਾਂ ਨੇ ਵੱਧ ਕੁਰਬਾਨੀਆਂ ਕੀਤੀਆਂ ਕੰਪੇਅਰ ਟੂ ਬਾਕੀ ਕਮਿਊਨਿਟੀਜ਼ ਜੀ। ਤੇ ਉਹ ਮੈਂ ਜਿੱਦਾਂ ਇਹ ਸਮਝਦਾ ਕਿ ਜਿਹੜਾ ਕੋਈ ਵੀ ਵਿਚਾਰਧਾਰਾ ਜਦੋਂ ਆਉਂਦੀ ਆ ਦੁਨੀਆ ਦੇ ਵਿੱਚ, ਕੋਈ ਵੀ ਬੰਦਾ ਵਿਚਾਰਧਾਰਾ ਲਿਆਉਂਦਾ, ਪਰ ਉਹ ਵਿਚਾਰਧਾਰਾ ਤਾਂ ਇੱਕ ਆਈਡੀਅਲ ਹੁੰਦੀ ਆ, ਪਰ ਜਿਹੜਾ ਸਮਾਜ ਆ ਉਹ ਆਪਣੇ ਆਪਣੇ ਲੈਵਲ ਤੇ ਖੜਾ ਆ, ਤੇ ਉਹਨੂੰ ਉਸ ਲੈਵਲ ਤੱਕ ਜਾਣ ਲਈ ਮਤਲਬ ਸਮਾਂ ਲੱਗਦਾ ਕਹਿ ਲਓ। ਜਾਂ ਇੱਕ ਇਹ ਪ੍ਰੋਬਲਮ ਆਉਂਦੀ ਜੇ ਖਾਸ ਕਰ ਧਾਰਮਿਕ ਵਿਚਾਰਧਾਰਾ ਨੂੰ, ਕਿ ਉਹ ਤਾਂ ਇੱਕ ਆਈਡੀਅਲ ਸਿਚੁਏਸ਼ਨ ਹੁੰਦੀ ਆ, ਪਰ ਜਦੋਂ ਰਿਲੀਜਨ ਆਰਗੇਨਾਈਜ਼ ਹੋ ਜਾਂਦੀ, ਉਹ ਵਿਚਾਰਧਾਰਾ ਇੱਕ ਫਿਰਕਾ ਬਣ ਜਾਂਦਾ, ਇੱਕ ਇੰਸਟੀਟਿਊਸ਼ਨ ਬਣ ਜਾਂਦੀ ਆ, ਤੇ ਫਿਰ ਉੱਥੇ ਹੋਰ ਸਮੱਸਿਆਵਾਂ ਪੈਦਾ ਹੋ ਜਾਂਦੀ। ਉਹਦੇ ਨਾਲ ਜਿਹੜੀ ਅਸਲੀ ਤੱਤ ਵਾਲੀ ਗੱਲ ਆ ਉਹ ਪਿੱਛੇ ਰਹਿ ਜਾਂਦੀ ਆ, ਤੇ ਹੋਰ ਜਿਹੜੀਆਂ ਧਰਮ ਦੇ ਵਿੱਚ ਕਰਮਕਾਂਡ ਆ, ਰਿਚੁਅਲਸ ਹੈਗੀਆਂ ਜਾਂ ਮਰਿਆਦਾਵਾਂ ਹੈਗੀਆਂ, ਉਹ ਪ੍ਰਮੁੱਖਤਾ ਲੈ ਲੈਂਦੀਆਂ। ਤੇ ਅੱਜ ਵੀ ਜੇ ਸਿੱਖ ਧਰਮ 'ਚ ਵੀ ਇਹ ਹੈਗਾ ਕਿ ਜਿਹੜੀਆਂ ਹੋਰ ਡੇ ਟੂ ਡੇ ਜਾਂ ਸਮਾਜ ਦੇ ਵਿੱਚ ਰਿਚੁਅਲ ਪ੍ਰਚਲਿਤ ਆ, ਉਹ ਉਹਨਾਂ ਦੀ ਹੈ, ਉਹ ਜ਼ਿਆਦਾ ਭਾਰੂ ਹੈਗੀਆਂ। ਜਾਂ ਜਿਹੜਾ ਬਾਹਰੀ ਇੱਕ ਦਿਖਾਵਾ ਹੁੰਦਾ ਧਰਮ ਦੇ ਵਿੱਚ, ਜਾਂ ਇੱਕ ਆਇਡੈਂਟੀਟੀ ਆ, ਵੀ ਉਹ ਜ਼ਿਆਦਾ ਭਾਰੂ ਆ ਗੱਲ, ਤੇ ਜਿਹੜੀ ਅਸਲੀ ਤੱਤ ਦੀ ਗੁਰਮਤ ਦੀ ਗੱਲ ਆ ਉਹ ਪਿੱਛੇ ਰਹਿ ਜਾਂਦੀ ਆ। ਤੇ ਸ਼ਾਇਦ ਮੈਨੂੰ ਇੱਦਾਂ ਲੱਗਦਾ ਵੀ ਜਿਹੜੀਆਂ ਕਾਬਜ ਧਿਰਾਂ ਹੁੰਦੀਆਂ, ਉਹ ਭਾਵੇਂ ਪੋਲੀਟੀਕਲ ਹੋਣ ਚਾਹੇ ਧਾਰਮਿਕ ਹੋਣ, ਕਿਉਂਕਿ ਉਹਨਾਂ ਦਾ ਇੱਕ ਆਪਣਾ ਏਜੰਡਾ ਹੁੰਦਾ, ਤੇ ਉਹਨਾਂ ਨੂੰ ਸ਼ਾਇਦ ਇੱਦਾਂ ਹੀ ਸੂਟ ਕਰਦਾ ਹੋਵੇ ਵੀ ਸੱਚਾ ਸੁੱਚਾ ਬੰਦਾ ਉਹਨਾਂ ਨੂੰ ਸ਼ਾਇਦ ਨਾ ਸੂਟ ਕਰਦਾ ਹੋਵੇ, ਵੀ ਜਿਹੜਾ ਇੱਕ ਆਈਡੀਅਲ ਸਮਾਜ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਆ, ਵੀ ਉਹ ਉਹਨਾਂ ਨੂੰ ਫਿੱਟ ਨਹੀਂ ਆਉਂਦਾ, ਕਿਉਂਕਿ ਉਹ ਆਪ ਮਤਲਬ ਜਿਹੜੇ ਪੋਲੀਟੀਕਲ ਲੋਕ ਆ, ਜਾਂ ਈਵਨ ਧਰਮ ਦੇ ਉੱਤੇ ਵੀ ਜਿਹੜੇ ਕਾਬਜ ਆ, ਉਹ ਇੰਟਰੈਕਟਲੀ ਹੈਗੇ, ਉਹ ਪੋਲੀਟੀਕਲ ਹੀ ਆ। ਤੇ ਉਹਨਾਂ ਨੂੰ ਉਹ ਸੂਟ ਨਹੀਂ ਆਉਂਦਾ ਵੀ ਇੱਕ ਸੱਚਾ ਸੁੱਚਾ ਇਨਸਾਨ ਆਪਣੀ ਮਤਲਬ ਉਹ ਗੁਰਮਤ ਦੇ ਅਕੋਰਡਿੰਗਲੀ ਚੱਲ ਸਕੇ, ਨਹੀਂ ਤਾਂ ਫਿਰ ਉਹ ਫਿੱਟ ਨਹੀਂ ਆਉਂਦੇ। ਤੇ ਇਸ ਕਰਕੇ ਉਹ ਸਾਰੇ ਨੂੰ ਮੋਡੀਫਾਈ ਕਰ ਲੈਂਦੇ ਆ, ਤੇ ਇੱਦਾਂ ਦਾ ਬਣਾ ਕੇ ਪੇਸ਼ ਕਰਦੇ ਆ, ਤੇ ਜਿਹਦੇ ਨਾਲ
ਆਪਾਂ ਜਿਹੜੀ ਅਸਲੀ ਗੱਲ ਪਿੱਛੇ ਰਹਿ ਜਾਂਦੀ ਆ ਤੇ ਹੋਰ ਕੁਝ ਬਣਿਆ ਹੁੰਦਾ ਜਿੱਦਾਂ ਅੱਜ ਸਾਡੇ ਸਮਾਜ 'ਚ ਬਣਿਆ। ਜੀ ਸਰਦਾਰ ਸਾਹਿਬ, ਤੁਸੀਂ ਜਿਵੇਂ ਮੈਂਸ਼ਨ ਕੀਤਾ ਕਿ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਰਿਚੁਅਲਸ ਹੈਗੇ ਆ, ਉਹ ਜਿਹੜਾ ਕੋਰ ਹੈ, ਕਰਸਕ ਹੈ, ਉਹਦੇ ਤੇ ਭਾਰੂ ਹੋ ਜਾਂਦੇ ਆ। ਹਾਂਜੀ। ਤੇ ਇਹਦੇ ਤੁਸੀਂ ਕਾਰਨ ਵੀ ਕੁਝ ਦੱਸੇ ਨੇ। ਤੁਸੀਂ ਬਹੁਤੇ ਐਕਸਟਰਨਲ ਫੈਕਟਰਸ ਦੀ ਗੱਲ ਕੀਤੀ ਹੈ। ਇੱਕ ਜਿਹੜਾ ਇੰਟਰਨਲ ਫੈਕਟਰ ਮੈਨੂੰ ਥੋੜਾ ਜਿਹਾ ਸਮਝ ਦੇ ਵਿੱਚ ਆਉਂਦਾ ਉਹ ਇਹ ਹੈ ਕਿ ਅਸੀਂ ਐਜ਼ ਅ ਸਿੱਖ ਕੌਮ, ਅਸੀਂ ਇੰਡੀਵਿਜੂਅਲੀ ਅਸੀਂ ਬਹੁਤਾ ਪੜ੍ਹਾਈ ਲਿਖਾਈ ਦੇ ਵਿੱਚ ਯਕੀਨ ਨਹੀਂ ਰੱਖਦੇ। ਤੁਸੀਂ ਵੀ ਜਰਨਲਿਜ਼ਮ ਦੇ ਨਾਲ ਰਿਲੇਟਡ ਤੁਹਾਡਾ ਫੀਲਡ ਹੈਗਾ, ਤੁਸੀਂ ਕੰਮ ਕੀਤਾ, ਤੁਸੀਂ ਕੈਨੇਡਾ ਦੇ ਵਿੱਚ ਪੋਲੀਟੀਕਲੀ ਵੀ ਵਿਚਰੇ ਹੋ। ਤੁਸੀਂ ਜਦੋਂ ਆਲੇ ਦੁਆਲੇ ਦੇਖਦੇ ਹੋ, ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਪਾਰਟ ਹੈ ਇਹ ਸਾਡੇ ਵਿੱਚ ਕਿਉਂ ਨਹੀਂ ਹੈਗਾ? ਜਦੋਂ ਕਿ ਗੁਰੂ ਸਾਹਿਬਾਨਾਂ ਦੀ ਜਿਹੜੀ ਸ਼ੁਰੂਆਤ ਹੈ ਉਦੋਂ ਮਤਲਬ ਸ਼ੁਰੂ ਤੋਂ ਹੀ ਉਹਨਾਂ ਨੇ ਸਾਨੂੰ ਮਤਲਬ ਪੜ੍ਹਾਈ ਵੱਲ ਨੂੰ, ਪੜ੍ਹਨ ਨੂੰ, ਗਿਆਨ ਨੂੰ ਤਰਜੀਹ ਦਿੱਤੀ ਹੈ ਤੇ ਅਸੀਂ ਅੱਜ ਉਹਦੇ ਤੋਂ ਮੂੰਹ ਮੋੜਿਆ ਹੋਇਆ। ਹਾਂਜੀ, ਮੇਰੇ ਖਿਆਲ 'ਚ ਇੱਕ ਤਾਂ ਉੱਦਾਂ ਇਹ ਬੜੀ ਮਤਲਬ ਅਜੀਬ ਜਿਹੀ ਗੱਲ ਹੈਗੀ ਆ ਵੀ ਜਿਹੜੇ ਜਿੱਦਾਂ ਮਤਲਬ ਧਰਮ ਦੋ ਤਰ੍ਹਾਂ ਦੇ ਦੁਨੀਆ 'ਚ ਹੈਗੇ ਆ। ਇੱਕ ਹੈਗੇ ਜਿੱਦਾਂ ਕਿ ਗੁਰੂ ਇੱਕ ਬੰਦਾ ਹੁੰਦਾ ਵੀ ਉਹਨੂੰ ਲੋਕ ਫੋਲੋ ਕਰਦੇ ਆ, ਜਿੱਦਾਂ ਉਹ ਡਾਇਰੈਕਸ਼ਨ ਦਿੰਦਾ, ਜਿੱਦਾਂ ਕਿਸੇ ਟਾਈਮ ਗੁਰੂ ਸਾਹਿਬ ਆਪ ਮੌਜੂਦ ਸੀਗੇ ਜੀ। ਤੇ ਇੱਕ ਧਰਮ ਹੈਗੇ ਜਿਹਨੂੰ ਕਿਤਾਬੀ ਧਰਮ ਕਹਿੰਦੇ ਆ ਵੀ ਉਹ ਕਿਸੇ ਗ੍ਰੰਥ ਨੂੰ ਫੋਲੋ ਕਰਦੇ ਆ। ਕੁਰਾਨ ਨੂੰ ਮੁਸਲਮਾਨ ਕਰਦੇ ਆ, ਬਾਈਬਲ ਨੂੰ ਕ੍ਰਿਸਚਨ ਕਰਦੇ ਆ, ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਕਰਦੇ ਆ। ਤੇ ਪਰ ਇਹ ਵੀ ਸਾਡੀ ਜਿਹੜੀ ਸਕ੍ਰਿਪਚਰ ਆ ਜਾਂ ਸਾਡਾ ਗੁਰੂ ਆ ਉਹ ਤਾਂ ਗ੍ਰੰਥ ਆ, ਤੇ ਪਰ ਆਪਾਂ ਪੜ੍ਹਨ ਲਿਖਣ ਤੋਂ ਦੂਰ ਜਾ ਰਹੇ ਹਾਂ ਨਾ। ਇਹ ਇੱਕ ਜਿੱਦਾਂ ਅਜੀਬ ਜਿਹੀ ਗੱਲ ਹੈਗੀ। ਉਹਦੇ 'ਚ ਮੈਨੂੰ ਥੋੜ੍ਹਾ ਜਿਹਾ ਇੱਦਾਂ ਹਿਸਟੋਰੀਕਲੀ ਮੈਂ ਇੱਦਾਂ ਫੀਲ ਕਰਦਾ ਵੀ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਕਿ ਜਿਹੜੇ ਸਿੱਖ ਲੋਕ ਬਣੇ ਆ ਗੁਰੂ ਸਾਹਿਬਾਨ ਦੇ ਸਮੇਂ ਤੋਂ, ਉਹ ਇੰਡੀਆ ਦੇ ਵਿੱਚ ਜਿਹੜਾ ਇੱਕ ਕਾਸਟ ਸਿਸਟਮ ਚੱਲ ਰਿਹਾ ਸੀ ਸਦੀਆਂ ਪਿਛਲੇ 4-5 ਹਜ਼ਾਰ ਸਾਲ ਤੋਂ ਜੀ, ਉਹਦੇ ਵਿੱਚ ਜਿਹੜੇ ਬ੍ਰਾਹਮਣ ਕਲਾਸ ਆ, ਅਪਰ ਕਲਾਸ ਆ, ਉਹਦੇ ਕੋਈ ਪੜ੍ਹਨ ਲਿਖਣ ਦਾ ਹੱਕ ਸੀਗਾ। ਤੇ ਜਿਹੜੀਆਂ ਬਾਕੀ ਕਲਾਸ ਆ ਜਿਹਨੂੰ ਵੈਸ਼ ਤੇ ਸ਼ੂਦਰ ਕਹਿੰਦੇ ਆ ਜਾਂ ਅਨਟਚੇਬਲਸ, ਉਹਨਾਂ ਨੂੰ ਹਜ਼ਾਰਾਂ ਸਾਲਾਂ ਤੋਂ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਸੀ। ਤੇ ਜਦੋਂ ਗੁਰੂ ਸਾਹਿਬ ਨੇ ਸਮਾਜ ਦੇ ਵਿੱਚ ਆ ਕੇ ਬਰਾਬਰਤਾ ਦੀ ਗੱਲ ਕੀਤੀ ਆ, ਇੱਕ ਰੱਬ ਦੀ ਗੱਲ ਕੀਤੀ ਆ, ਤੇ ਉਹ ਲੋਕ ਜਿਹੜੇ ਸਮਾਜ 'ਚ ਦੱਬੇ ਕੁਚਲੇ ਸੀਗੇ, ਜਿਨ੍ਹਾਂ ਦੇ ਹੱਕ ਖੋਏ ਹੋ ਸੀਗੇ, ਡਾਊਨ ਟਰੋਡਨ ਸੀਗੇ, ਉਹਨਾਂ ਨੂੰ ਇਹ ਵਿਚਾਰਧਾਰਾ ਨੇ ਅਟਰੈਕਟ ਕੀਤਾ। ਉਹਨਾਂ ਨੂੰ ਲੱਗਾ ਵੀ ਇੱਥੇ ਸਾਡੀ ਸੇ ਹੋ ਸਕਦੀ ਜਾਂ ਸਾਨੂੰ ਇੱਥੇ ਬਰਾਬਰ ਦਾ ਮਾਣ ਸਤਿਕਾਰ ਮਿਲ ਸਕਦਾ। ਤੇ ਉਹ ਲੋਕ ਬਣੇ ਆ, ਪਰ ਕਿਉਂਕਿ ਉਹਨਾਂ ਦਾ ਪਿਛੋਕੜ ਤੋਂ ਪਿਛਲੇ ਕਈ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਉਹ ਅਨਪੜ੍ਹ ਰੱਖੇ ਹੋ ਸੀਗੇ, ਤਾਂ ਸ਼ਾਇਦ ਇੱਕ ਉਹ ਫੈਕਟਰ ਵੀ ਕੰਮ ਕਰਦਾ ਕਿ ਸਾਡੇ 'ਚ ਉਹ ਜਿਹੜੀ ਚੇਤਨਤਾ ਡਿਵੈਲਪ ਨਹੀਂ ਹੋ ਸਕੀ ਪੜ੍ਹਨ ਲਿਖਣ ਵਾਲੀ ਜਿਹੜੀ ਹੋਣੀ ਚਾਹੀਦੀ ਸੀ। ਹੁਣ ਅੱਜ ਪਿਛਲੇ 50 ਸਾਲ ਤੋਂ ਜਾਂ 100 ਸਾਲ ਤੋਂ ਸਾਡੇ 'ਚ ਐਜੂਕੇਸ਼ਨ ਦਾ ਰੁਝਾਨ ਵਧਿਆ। ਅੱਜ ਹਰੇਕ ਕੋਈ ਅਕੈਡੈਮਿਕ ਐਜੂਕੇਸ਼ਨ ਲੈਂਦਾ, ਪਰ ਉਹ ਅਸੀਂ ਹੁਣ ਉਹਨੂੰ ਸਿਰਫ ਆਪਣੇ ਜਿਹੜਾ ਸਾਡਾ ਪ੍ਰੋਫੈਸ਼ਨ ਆ ਉੱਥੇ ਤੱਕ ਸੀਮਿਤ ਕਰ ਲਿਆ। ਤੇ ਜਿਹੜੀ ਦੁਨੀਆ ਬਾਰੇ, ਸਮਾਜ ਬਾਰੇ ਜਾਂ ਸਪਿਰਿਚੁਅਲਿਜ਼ਮ ਜਾਂ ਧਰਮ ਬਾਰੇ ਉਹ ਜਿਹੜਾ ਗਿਆਨ ਆ ਉਹ ਨਹੀਂ ਆਪਾਂ ਲੈਂਦੇ, ਤੇ ਉਹ ਸਟਿਲ ਕਮੀ ਹੈਗੀ ਆ। ਪਰ ਉਹਦੇ ਵਿੱਚ ਮੈਨੂੰ ਲੱਗਦਾ ਸਾਡੀਆਂ ਜਿਹੜੀਆਂ ਸੰਸਥਾਵਾਂ ਆ, ਭਾਵੇਂ ਉਹ ਗੁਰਦੁਆਰੇ ਛੋਟੇ ਲੈਵਲ ਤੇ, ਚਾਹੇ SGPC ਆ ਜਾਂ ਹੋਰ ਆ, ਉਹਨਾਂ ਦਾ ਵੀ ਵੱਡਾ ਰੋਲ ਹੈਗਾ ਕਿ ਉਹ ਵੀ ਇੱਦਾਂ ਦੀ ਕੋਈ ਪ੍ਰੋਗਰਾਮ ਨਹੀਂ ਲਿਖ ਸਕੇ ਜਿਹਦੇ ਰਾਹੀਂ ਕਿ ਲੋਕਾਂ 'ਚ ਪੜ੍ਹਨ ਦੀ ਰੁਚੀ ਪੈਦਾ ਹੋ ਸਕੇ। ਅਸੀਂ ਤੁਹਾਨੂੰ 2 ਵੀਕ ਪਹਿਲਾਂ ਦੀ ਗੱਲ, ਕੈਲਗਰੀ ਦੇ ਵਿੱਚ ਅਸੀਂ ਇੱਕ ਪੁਸਤਕ ਮੇਲਾ ਰੱਖਿਆ ਜੀ, ਤੇ ਕੁਝ ਆਰਗੇਨਾਈਜੇਸ਼ਨ ਵੱਲੋਂ, ਤੇ ਅਸੀਂ ਹੈਰਾਨ ਸੀਗੇ ਵੀ 2 ਦਿਨਾਂ ਦੇ ਵਿੱਚ 500 ਦੇ ਕਰੀਬ ਵਿਜ਼ਿਟ ਲੋਕਾਂ ਨੇ ਕੀਤਾ। ਉੱਥੇ ਬਾਹਰ ਇੱਕ ਪਲਾਜ਼ਾ ਉਹਦੇ ਵਿੱਚ ਕੀਤਾ ਸੀਗਾ ਜੀ, ਤੇ ਜਿੱਥੇ 5-6 ਹਜ਼ਾਰ ਦੀਆਂ ਕਿਤਾਬਾਂ ਵੀ ਵਿਕੀਆਂ। ਤੇ ਇਹਦਾ ਮਤਲਬ ਕਿ ਲੋਕਾਂ 'ਚ ਰੁਚੀ ਤਾਂ ਹੈਗੀ ਆ, ਪੈਦਾ ਹੋ ਰਹੀ ਆ, ਜਾਂ ਉਹ ਚਾਹੁੰਦੇ ਆ ਪੜ੍ਹਨਾ, ਪਰ ਅਸੀਂ ਉਹਨਾਂ ਨੂੰ ਮੁਹੱਈਆ ਨਹੀਂ ਕਰ ਰਹੇ। ਅਸੀਂ ਉਹਨਾਂ ਨੂੰ ਪਲੇਟਫਾਰਮ ਨਹੀਂ ਦੇ ਸਕੇ। ਜੇ ਤੁਸੀਂ ਕਿਸੇ ਗੁਰਦੁਆਰੇ 'ਚ ਚਲ ਜਾਓ ਤੇ ਆਪਾਂ ਘਰਾਂ 'ਚ ਗੱਲ ਕਰਦੇ ਆਂ ਵੀ ਕਿਸੇ ਸਿੱਖ ਦੇ ਘਰੇ ਚਲ ਜਾਓ, 4 ਕਿਤਾਬਾਂ ਨਹੀਂ ਉੱਥੇ ਮਿਲਣੀਆਂ, ਪਰ ਉੱਥੇ ਸ਼ਰਾਬ ਦੀਆਂ ਬੋਤਲਾਂ ਜ਼ਰੂਰ ਮਿਲ ਸਕਦੀਆਂ ਜੀ, ਬਾਰ ਹੋ ਸਕਦੀ, ਘਰ ਦੇ ਵਿੱਚ ਲਾਇਬ੍ਰੇਰੀ ਨਹੀਂ ਹੋਊਗੀ। ਪਰ ਉਹ ਇੰਡੀਵਿਜੂਅਲ ਦੀ ਗੱਲ ਤਾਂ ਬਾਅਦ 'ਚ ਆ, ਪਰ ਜਿਹੜੀ ਸਾਡੀ ਇੰਸਟੀਟਿਊਸ਼ਨ ਆ, ਸਾਡਾ ਗੁਰਦੁਆਰਾ $1 ਮਿਲੀਅਨ ਦਾ ਹੋਊਗਾ, ਉੱਥੇ ਇਨਕਮ ਵੀ ਮਤਲਬ ਲੱਖਾਂ ਡਾਲਰਾਂ ਦੀ, ਹਜ਼ਾਰਾਂ ਦੀ ਹੋਊਗੀ, ਪਰ ਉੱਥੇ ਵੀ 150 ਕਿਤਾਬ ਨਹੀਂ ਹੋਊਗੀ, ਉੱਥੇ ਵੀ ਲਾਇਬ੍ਰੇਰੀ ਨਹੀਂ ਹੋਊਗੀ।
ਜੇ ਕਿਸੇ ਗੁਰਦੁਆਰੇ 'ਚ ਫਾਰਮੈਲਿਟੀ ਲਈ ਬਣੀ ਹੋ ਵੀ ਹੈ ਲਾਇਬ੍ਰੇਰੀ ਤਾਂ ਉਹਨੂੰ ਕੋਈ ਖੋਲ੍ਹਦਾ ਹੀ ਨਹੀਂ। ਜੇ ਕੋਈ ਉੱਥੇ ਕਿਸੇ ਨੂੰ ਇਨਕਰੇਜ ਨਹੀਂ ਕੀਤਾ ਜਾਂਦਾ ਵੀ ਉਹ ਪੜ੍ਹਨ, ਤੇ ਜੇ ਕੋਈ ਪੜ੍ਹਨ ਵਾਲਾ ਹੈਗਾ ਵੀ ਤਾਂ ਫਿਰ ਉਹ ਪੁਰਾਣੀਆਂ ਸਾਖੀਆਂ ਸੁੱਖੀਆਂ ਦੀਆਂ ਕਿਤਾਬਾਂ ਹੀ ਰੱਖੀਆਂ, ਉਹਨੇ ਕੋਈ ਨਵੀਂ ਸੋਚ ਵਾਲੀ ਜਾਂ ਕੋਈ ਹੋਰ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਨਹੀਂ ਹੁੰਦੀਆਂ। ਜਿਹਦੇ ਕਰਕੇ ਵੀ ਇੱਕ ਮਤਲਬ ਲੋਕਾਂ 'ਚ ਨਹੀਂ ਹੈਗਾ। ਮੈਂ ਤੁਹਾਨੂੰ ਆਪਣੀ ਦੱਸਦਾ ਕਿ ਸਾਡੇ ਸਿੱਖ ਵਿਰਸਾ ਆਫਿਸ ਦੇ ਵਿੱਚ ਮੈਂ ਜਦੋਂ ਸ਼ੁਰੂ ਕੀਤਾ ਤਾਂ ਮੈਨੂੰ ਪੜ੍ਹਨ ਦਾ ਸ਼ੌਕ ਰਿਹਾ ਹਮੇਸ਼ਾ ਤੋਂ, ਕਾਲਜ ਟਾਈਮ ਤੋਂ। ਤੇ ਇਸ ਵੇਲੇ ਮੇਰੇ ਖਿਆਲ ਘੱਟੋ ਘੱਟ 3000 ਕਿਤਾਬ ਸਾਡੇ ਸਿੱਖ ਵਿਰਸਾ ਦੀ ਲਾਇਬ੍ਰੇਰੀ 'ਚ ਪਈ ਹੋਣੀ ਹੈ, ਜਿੱਥੋਂ ਕਾਫੀ ਲੋਕਲੀ ਸਾਡੇ ਲੈ ਕੇ ਵੀ ਜਾਂਦੇ ਕਈ ਪੜ੍ਹਨ ਨੂੰ। ਤੇ ਜੇ ਹੁਣ ਜਿੱਦਾਂ ਮੈਨੂੰ ਸ਼ੌਕ ਹੈ ਤੇ ਮੈਂ ਕੀਤੀਆਂ, ਤੇ ਜੇ ਇੱਦਾਂ ਇਹ ਸ਼ੌਕ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਹੋਵੇ ਜਾਂ ਸਾਡੀਆਂ ਹੋਰ ਸੰਸਥਾਵਾਂ ਨੂੰ, ਤਾਂ ਮੇਰੇ ਖਿਆਲ 'ਚ ਜ਼ਰੂਰ ਮਤਲਬ ਇਹ ਰੁਝਾਨ ਵੱਧ ਸਕਦਾ। ਆਪਾਂ ਲੋਕਾਂ ਨੂੰ ਇਨਕਰੇਜ ਕਰ ਸਕਦੇ ਹਾਂ ਚੰਗੀਆਂ ਕਿਤਾਬਾਂ ਪੜ੍ਹਨ ਦੇ, ਪਰ ਉਧਰ ਨੂੰ ਵੀ ਸਾਡਾ ਬਹੁਤ ਘੱਟ ਧਿਆਨ ਹੈਗਾ। ਜੀ ਚਰਨ ਸਿੰਘ ਜੀ, ਤੁਸੀਂ ਬੜੀ ਚੰਗੀ ਗੱਲ ਕੀਤੀ ਹੈ ਇਹ, ਤੇ ਅਸੀਂ ਹੁਣ ਸਾਡੀ ਜਿਹੜੀ ਗੱਲਬਾਤ ਹੈ ਉਹਦੀ ਡਾਇਰੈਕਸ਼ਨ ਥੋੜੀ ਜਿਹੀ ਮੂਵ ਕਰਦੇ ਹਾਂ। ਜਦੋਂ ਅਸੀਂ ਇੰਡੀਆ ਦੇ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ ਜਾਂ ਜੋ ਅੱਜ ਉੱਥੇ ਹੋ ਰਿਹਾ ਸਿੱਖ ਸੰਘਰਸ਼ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਤੇ ਜਿਹੜੀਆਂ ਅੱਜ ਦੀਆਂ ਉੱਥੋਂ ਖਬਰਾਂ ਆ ਰਹੀਆਂ ਨੇਗੀਆਂ, ਤੁਹਾਡਾ ਫੀਲਡ ਹੈਗਾ ਇਹ ਹਿਊਮਨ ਰਾਈਟਸ ਵਾਇਓਲੇਸ਼ਨਸ ਦੀਆਂ ਪਿਛਲੇ ਲੰਬੇ ਸਮੇਂ ਤੋਂ ਉੱਥੇ ਖਬਰਾਂ ਆ ਰਹੀਆਂ ਨੇ ਉੱਥੋਂ, ਤੇ ਖਾਸ ਕਰਕੇ ਘੱਟ ਗਿਣਤੀਆਂ ਦੇ ਹਵਾਲੇ ਨਾਲ ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਦਲਿਤ ਹੋਣ, ਇਸ ਸਾਰੇ ਬਾਰੇ ਜਿਹੜੀ ਪੋਲੀਟੀਕਲ ਗਰਾਊਂਡ ਤੇ ਉੱਥੇ ਚੱਲ ਰਿਹਾ ਜੋ, ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਮੇਰੇ ਖਿਆਲ 'ਚ ਜਦੋਂ ਤੋਂ ਉੱਥੇ ਬੀਜੇਪੀ ਗਵਰਨਮੈਂਟ ਆਈ ਆ ਫੁੱਲ ਮੈਜੋਰਟੀ ਦੇ ਵਿੱਚ ਪਿਛਲੇ 2 ਸਾਲਾਂ ਤੋਂ 2.5 ਸਾਲ ਹੋ ਚੱਲੇ ਆ, ਤੇ ਉਹਨਾਂ ਨੇ ਇੱਕ ਆਪਣੇ ਜੋ ਉਹਨਾਂ ਦਾ ਏਜੰਡਾ ਪਿਛਲੇ RSS ਦਾ ਜਾਂ ਹੋਰ ਉਹਨਾਂ ਦੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਤਕਰੀਬਨ ਪਿਛਲੇ ਆਲਮੋਸਟ 70-80 ਸਾਲ ਤੋਂ ਕੰਮ ਕਰ ਰਹੀਆਂ ਸੀ ਬਹੁਤ ਆਰਗੇਨਾਈਜ਼ ਢੰਗ ਨਾਲ, ਤੇ ਅੱਜ ਉਹਨਾਂ ਕੋਲ ਫੁੱਲ ਪਾਵਰ ਹੈਗੀ ਆ ਤੇ ਉਹ ਆਪਣੇ ਏਜੰਡੇ ਤੇ ਕੰਮ ਕਰ ਰਹੇ ਆ। ਤੇ ਪਿੱਛੇ ਜਿਹਾ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਕਿ ਜਿਹੜੀ ਇੰਡੀਅਨ ਸਟੇਟ ਆ ਉਹ ਫਾਸਿਜ਼ਮ ਵੱਲ ਨੂੰ ਵੱਧ ਰਹੀ, ਫਾਸ਼ੀਵਾਦ ਵੱਲ ਨੂੰ ਜੀ, ਤੇ ਔਰ ਜਿਸ ਢੰਗ ਦੇ ਨਾਲ ਉਹ ਆਰਗੇਨਾਈਜ਼ ਹੋ ਕੇ ਕਰ ਰਿਹਾ, ਭਾਵੇਂ ਤੁਸੀਂ ਕਾਓ ਦਾ ਇਸ਼ੂ ਲੈ ਲਓ ਤੇ ਚਾਹੇ ਘੱਟ ਗਿਣਤੀਆਂ ਤੇ ਹਮਲਿਆਂ ਦਾ, ਦਲਿਤਾਂ ਤੇ ਹਮਲਿਆਂ ਦਾ ਇਸ਼ੂ ਲੈ ਲਓ ਜੀ, ਤੇ ਔਰ ਉਹਦੇ ਵਿੱਚ ਕੋਈ ਵੱਡੇ ਪੱਧਰ ਤੇ ਮੂਵਮੈਂਟ ਨਹੀਂ ਬਣ ਰਹੀ, ਤੇ ਜਿਹੜੀ ਕਿ ਮੇਰੇ ਖਿਆਲ 'ਚ ਬਣਾਉਣ ਦੀ ਲੋੜ ਹੈਗੀ ਆ, ਬਣਨੀ ਚਾਹੀਦੀ ਆ। ਤੇ ਨਹੀਂ ਤਾਂ ਜਿੱਦਾਂ ਮੈਂ ਉਹਨੂੰ, ਜੇ ਆਪਾਂ ਤੁਸੀਂ ਨਾਜੀ ਦੇ ਦੇਖੋ, ਨਾਜੀ ਦਾ ਸਟਾਈਲ ਜਿਹੜਾ ਸੀ ਹਿਟਲਰ ਦਾ, ਉਹਨਾਂ ਨੇ ਸੇਮ ਪੈਟਰਨ ਤੇ ਅੱਜ ਇੰਡੀਆ ਦੇ ਵਿੱਚ ਜਿਹੜੀ ਸਟੇਟ ਆ ਉਸ ਪੈਟਰਨ ਤੇ ਕੰਮ ਕਰ ਰਹੀ ਆ ਜੀ। ਤੇ ਜਿੱਦਾਂ ਮੇਰੀ ਪ੍ਰੈਡਿਕਸ਼ਨ ਇਹ ਹੈਗੀ ਆ ਵੀ ਜੇ ਇੰਡੀਆ ਦੇ ਲੋਕ, ਚਲੋ ਇੰਡੀਵਿਜੂਅਲੀ ਵੱਖਰੇ ਵੱਖਰੇ ਇਸ਼ੂ ਹੋ ਸਕਦੇ, ਪੰਜਾਬ ਦੇ ਸਿੱਖਾਂ ਦੇ ਹੋਰ ਹੋ ਸਕਦਾ, ਕਸ਼ਮੀਰ ਦਾ ਹੋਰ, ਅਸਾਮੀਆਂ ਦਾ ਹੋਰ, ਪਰ ਐਜ਼ ਓਵਰਆਲ ਸਾਰੇ ਖਿੱਤੇ ਦੇ ਪੱਖ ਤੋਂ ਜੇ ਆਪਾਂ ਦੇਖੀਏ ਤਾਂ ਜੇ ਲੋਕ ਇਕੱਠੇ ਨਹੀਂ ਹੁੰਦੇ ਤਾਂ ਇੱਦਾਂ ਹੋ ਸਕਦੀ ਹੈ ਜਿੱਦਾਂ ਹਿਟਲਰ ਨੇ ਇੱਕ ਆਉਂਦੀ ਕਿਸੇ ਰਾਈਟਰ ਦੀ ਪੋਇਮ ਵੀ ਆਉਂਦੀ ਆ ਕਿ ਪਹਿਲਾਂ ਉਹ ਜਿਪਸੀਆਂ ਮਗਰ ਆਏ ਤੇ ਮੈਂ ਚੁੱਪ ਰਿਹਾ ਵੀ ਜਿਪਸੀ ਨਹੀਂ ਸੀਗਾ, ਫਿਰ ਉਹ ਕ੍ਰਿਸਚਨਾਂ ਮਗਰ ਆਏ ਮੈਂ ਕ੍ਰਿਸਚਨ ਨਹੀਂ ਸੀ, ਉਹ ਕਮਿਊਨਿਸਟਾਂ ਮਗਰ ਆਏ ਮੈਂ ਕਮਿਊਨਿਸਟ ਨਹੀਂ ਸੀ, ਤੇ ਉਹ ਮੇਰੇ ਮਗਰ ਆਏ ਫਿਰ ਮੇਰੇ ਮਗਰ ਵੀ ਨਹੀਂ ਸੀ ਕੋਈ ਬੋਲਣ ਨੂੰ ਕਿਉਂਕਿ ਮੈਂ ਇਕੱਲਾ ਰਹਿ ਗਿਆ ਸੀ ਜੀ। ਤੇ ਅੱਜ ਉਹ ਇਕੱਲਿਆਂ ਨੂੰ ਉਹ ਟਾਰਗੇਟ ਕਰ ਰਹੇ ਆ, ਕਿਤੇ ਕਸ਼ਮੀਰ 'ਚ ਵੱਖਰੇ ਟਾਰਗੇਟ ਕਰ ਰਹੇ, ਪੰਜਾਬ 'ਚ ਵੱਖਰੇ ਢੰਗ ਦੇ ਨਾਲ ਕਰ ਰਹੇ ਆ, ਹੋਰ ਖਿੱਤਿਆਂ 'ਚ ਵੱਖਰੇ, ਮਾਓਵਾਦੀਆਂ ਨੂੰ ਵੱਖਰੇ ਢੰਗ ਨਾਲ ਕਰ ਰਹੇ ਆ ਜੀ। ਤੇ ਪਰ ਅਸੀਂ ਜਿਹੜੇ ਉਹਨਾਂ ਦੇ ਵਿਕਟਮ ਹੈਗੇ ਆ ਉਹ ਅਸੀਂ ਵੱਖਰੇ ਵੱਖਰੇ ਹੋਏ ਆ। ਜੇ ਮਾਓਵਾਦੀਆਂ ਤੇ ਉਹ ਡਰੋਨ ਹਮਲੇ ਕਰਦੇ ਆ ਜਾਂ ਆਦਿਵਾਸੀਆਂ ਤੇ ਸਾਨੂੰ ਲੱਗਦਾ ਵੀ ਉਹ ਤਾਂ ਕਮਿਊਨਿਸਟ ਆ, ਵੀ ਸਾਡਾ ਉਹਨਾਂ ਕੋਈ ਮਤਲਬ ਨਹੀਂ। ਤੇ ਜੇ ਪੰਜਾਬ ਦੇ ਵਿੱਚ ਹੁੰਦਾ ਤੇ ਕਮਿਊਨਿਸਟ ਜਿਹੜੇ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਧਾਰਮਿਕ ਜਿਹੜੇ ਸਿੱਖ ਫਿਰਕਾ ਆ ਵੀ ਉਹਨਾਂ ਤੇ ਹਮਲਾ ਹੋ ਰਿਹਾ, ਵੀ ਸਾਡਾ ਤਾਂ ਅਸੀਂ ਤਾਂ ਧਰਮ 'ਚ ਵਿਸ਼ਵਾਸ ਨਹੀਂ ਰੱਖਦੇ ਜੀ। ਤੇ ਜੇ ਕਸ਼ਮੀਰ ਦੇ ਵਿੱਚ ਹੁੰਦਾ ਉਹ ਕਿਸੇ ਹੋਰ ਨੂੰ ਲੱਗਦਾ ਵੀ ਇਹ ਤਾਂ ਮੁਸਲਮਾਨਾਂ ਦਾ ਮਸਲਾ, ਸਾਡਾ ਨਹੀਂ ਕੋਈ। ਤੇ ਉੱਥੇ ਪਰ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਲੋੜ ਹੈਗੀ ਆ, ਤੇ ਨਹੀਂ ਤਾਂ ਇਹ ਵੀ ਹੋ ਸਕਦਾ ਜਿੱਦਾਂ ਨਾਜੀ ਨੇ ਕੀਤਾ ਸੀ, ਪਹਿਲਾਂ ਇਕੱਲੇ ਨੂੰ ਟਾਰਗੇਟ ਕੀਤਾ, ਫਿਰ ਇੱਕ ਦਿਨ ਆਪੇ ਹੀ ਮਤਲਬ ਅਸੈਂਬਲੀ 'ਚ ਮਤਲਬ ਅਟੈਕ ਕਰ ਅੱਗ ਲਵਾਤੀ,
ਤੇ ਬਾਅਦ ਵਿੱਚ ਐਮਰਜੈਂਸੀ ਲਾ ਕੇ ਤਾਂ ਉਹ ਸਾਰੇ ਤੇ ਕੰਟਰੋਲ ਕਰ ਲਿਆ ਸੀ। ਤੇ ਇਹ ਵੀ ਚਾਂਸ ਮੈਨੂੰ ਲੱਗਦਾ ਫਿਊਚਰ 'ਚ ਹੋ ਸਕਦੇ ਆ ਵੀ ਜੇ ਬੀਜੇਪੀ ਨੂੰ ਨਹੀਂ ਰੋਕਿਆ ਗਿਆ ਇੱਦਾਂ ਸਾਰੀਆਂ ਨੇ ਰਲ ਕੇ, ਤੇ ਜੋ ਜਿੱਦਾਂ ਤੁਸੀਂ ਦੇਖ ਨੈਸ਼ਨਲਿਜ਼ਮ ਦੇ ਨਾਂ ਦੇ ਅੰਡਰ ਕਿੱਦਾਂ ਉਹਨੇ ਆਜ਼ਾਦੀ ਜਿਹੜੇ ਆ ਕਾਲਜਾਂ ਦੇ ਵਿੱਚ ਸਟੂਡੈਂਟਸ ਦੇ ਵਿੱਚ ਤੇ ਆਜ਼ਾਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿਹਨੂੰ ਵੀ ਉਹਨਾਂ ਦੇ ਹਿਸਾਬ ਦਾ ਜਿਹੜਾ ਨੈਸ਼ਨਲਿਜ਼ਮ ਆ ਉਹਦੇ ਜਿਹੜਾ ਵੀ ਬੋਲਦਾ ਉਹਨੂੰ ਉਹ ਐਂਟੀ ਇੰਡੀਆ ਜਾਂ ਐਂਟੀ ਨੈਸ਼ਨਲ ਦਾ ਲੇਬਲ ਲਾ ਕੇ ਉਹਨੂੰ ਬਦਨਾਮ ਵੀ ਕਰਦੇ, ਕੇਸ ਵੀ ਪਾ ਰਿਹਾ ਜੀ। ਤੇ ਇਹ ਵੀ ਹੋ ਸਕਦਾ ਵੀ ਉਹ ਕਿਸੇ ਵੇਲੇ ਵੀ ਜੇ ਉਹਨਾਂ ਨੂੰ ਨੈਕਸਟ ਜਦੋਂ ਇਲੈਕਸ਼ਨ ਆਉਣੀ ਆ 2020 ਦੇ ਵਿੱਚ ਸ਼ਾਇਦ ਜਾਂ 2019 ਜਦੋਂ ਵੀ, ਤੇ ਉਦੋਂ ਜੇ ਉਹਨਾਂ ਨੂੰ ਲੱਗਦਾ ਹੋਵੇ ਵੀ ਅਸੀਂ ਹਾਰ ਸਕਦੇ ਆ ਸਾਡੀ ਗਵਰਨਮੈਂਟ, ਤਾਂ ਉਹ ਜਿੱਦਾਂ 75 'ਚ ਇੰਦਰਾ ਨੇ ਐਮਰਜੈਂਸੀ ਲਾ ਕੇ ਸਾਰੀਆਂ ਪਾਵਰਾਂ ਕੰਟਰੋਲ ਕਰ ਲਈਆਂ ਸੀ, ਹੋ ਸਕਦਾ ਬੀਜੇਪੀ ਵਾਲੇ ਇਹ ਮੂਵ ਵੀ ਚਲਾ ਕੇ ਤਾਂ ਇੰਡੀਆ ਨੂੰ ਜਿਹੜਾ ਇੱਕ ਹਿੰਦੂ ਰਾਸ਼ਟਰ ਡਿਕਲੇਅਰ ਕਰ ਦੇਣ, ਕਿਉਂਕਿ ਉਹਨਾਂ ਦਾ ਅਲਟੀਮੇਟ ਏਜੰਡਾ ਇਹੀ ਆ ਕਿ ਉਹਨਾਂ ਨੇ ਇੰਡੀਆ ਨੂੰ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਜੀ ਹਰਚਰਨ ਸਿੰਘ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਇਹਨਾਂ ਸਾਰੇ ਡਿਫਰੈਂਟ ਇਸ਼ੂਜ਼ ਦੇ ਉੱਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਡਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਅੱਜ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ। ਮੇਰੇ ਵੱਲੋਂ ਵੀ ਸਾਰੇ ਤੁਹਾਡੇ ਦਰਸ਼ਕਾਂ ਦਾ, ਤੁਹਾਡੀ ਮੈਨੇਜਮੈਂਟ ਦੀ ਟੀਮ ਦਾ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਗੱਲਬਾਤ ਸ਼ੇਅਰ ਕਰਨ ਦੇ ਲਈ, ਤੇ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵਿਚਾਰ ਚਰਚਾ ਤੁਹਾਨੂੰ ਚੰਗੀ ਲੱਗੀ ਹੋਊਗੀ, ਤੇ ਇਸੇ ਦੇ ਨਾਲ ਅਗਲੇ ਵੀਕ ਦੇ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਊਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।